व्यूअर्स ब्रेक तो बाद तुहाडा स्वागत है जी डॉक्टर साहब। हुण सवाल वाला सैशन शुरू करते हैं। आज 29 अक्तूबर 2013 13 कत्तक नानकशाही संमत 545 का दिन है। हुण साडे दर्शकां नूं दसो अज दे दिन की इतिहासक अहमियत है। ਅੱਜ ਦੇ ਦਿਨ 1921 ਦੇ ਵਿੱਚ ਇਹ ਵੀ ਇੱਕ ਬੜਾ ਦਿਲਚਸਪ ਇਤਿਹਾਸ ਹੈ। ਔਰ ਇਤਿਹਾਸ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਵੱਲ ਨਿਗਾਹ ਮਾਰੀਏ ਤੇ ਇੱਕ ਚਾਬੀਆਂ ਦਾ ਮੋਰਚਾ ਕਾਫੀ ਪ੍ਰਸਿੱਧੀ ਵਾਲਾ ਮੋਰਚਾ ਹੈ जी। ਇਸ ਦਾ ਸ਼ੁਰੂਆਤ ਇਹੀ ਸੀ ਕਿ ਅੰਮ੍ਰਿਤਸਰ ਤੋਸ਼ਾਖਾਨਾ ਜਿਹਦੇ 'ਚ ਬੜੀਆਂ ਕੀਮਤੀ ਸੁਗਾਤਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਵੀ ਹਰਿਮੰਦਰ ਸਾਹਿਬ 'ਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਾਂ ਉਸ ਤੋਂ ਬਾਅਦ ਵੀ ਆਉਂਦੀਆਂ ਰਹੀਆਂ। ਇਹ ਵੱਖਰੀ ਗੱਲ ਹੈ ਕਿ ਜੂਨ 84 ਦੇ ਘੱਲੂਘਾਰੇ ਵੇਲੇ ਬੜੀ ਕੀਮਤੀ ਉਹ ਕੈਨੋਪੀ ਜਿਸ ਨੂੰ ਅਸੀਂ ਚਾਨਣੀ ਕਹਿੰਦੇ ਹਾਂ ਜਿਹੜੀ ਕਿ ਨਿਜ਼ਾਮ ਹੈਦਰਾਬਾਦ ਨੇ ਗਿਫਟ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਭੇਜੀ ਸੀ। ਔਰ ਮਹਾਰਾਜੇ ਨੇ ਉਹ ਕੈਨੋਪੀ ਉਹ ਜਿਹੜੀ ਚਾਨਣੀ ਹੈ ਜਿਹੜੀ ਕਿ ਸਟੱਡਡ ਵਿਦ ਜੂਲ ਸੀ ਹੀਰਿਆਂ ਮੋਤੀਆਂ ਨਾਲ जी ਉਹ ਹਰਿਮੰਦਰ ਸਾਹਿਬ ਭੇਜ ਦਿੱਤੀ ਸੀ। ਉਹ ਜੂਨ 84 ਦੇ ਘੱਲੂਘਾਰੇ 'ਚ ਇਹਨਾਂ ਨੇ ਹੀਰੇ ਲੁੱਟ ਲਏ ਔਰ ਉਹਨੂੰ ਤਬਾਹ ਕਰ ਦਿੱਤਾ। जी ਹੋਰ ਵੀ ਚੀਜ਼ਾਂ ਕਾਫੀ ਲੁੱਟੀਆਂ ਗਈਆਂ ਜਾਂ ਤਬਾਹ ਹੋਈਆਂ ਪਰ ਉਸ ਵੇਲੇ ਇੰਟੈਕਟ ਸੀ। ਅੰਗਰੇਜ਼ਾਂ ਨੇ ਬੇਸ਼ੱਕ ਪੰਜਾਬ ਸਾਡਾ ਖੋਇਆ ਪਰ ਉਹਨਾਂ ਨੇ ਤੋਸ਼ਾਖਾਨਾ 'ਚੋਂ ਚੀਜ਼ਾਂ ਚੋਰੀ ਨਹੀਂ ਕੀਤੀਆਂ। जी ਸੋ ਉਸ ਪੀਰੀਅਡ 'ਚ ਤੋਸ਼ਾਖਾਨੇ ਦੀ ਚਾਬੀ ਜਿਹੜਾ ਗਵਰਨਮੈਂਟ ਵੱਲੋਂ ਅਪਾਇੰਟਡ ਸਰਬਰਾਹ ਹੁੰਦਾ ਸੀ ਉਹਦੇ ਕੋਲ ਹੁੰਦੀ ਸੀ। ਸੋ ਜਦੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਇਹ ਉਹ ਨਹੀਂ ਜਿਹੜੀ 1925 ਦੇ ਗੁਰਦੁਆਰਾ ਐਕਟ ਤੋਂ ਬਾਅਦ ਬਣੀ ਹੈ ਤਾਂ ਚੁਣ ਕੇ ਆਈ जी ਇਹ ਤਾਂ ਪ੍ਰਵਾਨ ਹੋਈ। ਪਰ ਪਹਿਲਾਂ ਜਦੋਂ ਬਣੀ ਉਦੋਂ ਕੁਛ ਦੇਰ ਬਾਅਦ ਸਰਕਾਰ ਨੇ ਉਹਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਸੋ ਜਦੋਂ ਇਹ ਸ਼੍ਰੋਮਣੀ ਕਮੇਟੀ ਬਣੀ ਅਕਾਲ ਤਖਤ 'ਤੇ ਇਕੱਠ ਹੋ ਕੇ ਪੰਥਕ ਵਿਚਾਰਧਾਰਾ ਦੇ ਮੁਤਾਬਕ ਤੇ ਇਹਨਾਂ ਨੇ ਸਰਬਰਾਹ ਨੂੰ ਕਿਹਾ ਉਹਨੂੰ ਸਰਬਰਾਹ ਹੀ ਕਹਿੰਦੇ ਸੀ ਜਿਹਦੇ ਕੋਲ ਪ੍ਰਬੰਧ ਸੀ ਹਰਿਮੰਦਰ ਸਾਹਿਬ ਦਾ ਜਾਂ ਤੋਸ਼ਾਖਾਨਾ ਦੀਆਂ ਚਾਬੀਆਂ ਸੀ जी ਕਿ ਇਹ ਚਾਬੀਆਂ ਸਾਨੂੰ ਦੇ। ਉਹਨੇ ਦੇਣ ਦੀ ਬਜਾਏ ਸ਼ਾਇਦ ਉਹਦਾ ਸੁੰਦਰ ਸਿੰਘ ਮਜੀਠੀਆ ਹੀ ਨਾਂ ਸੀ ਉਹਨੇ ਉਹ ਚਾਬੀਆਂ ਜਿਹੜੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜਿਹੜਾ ਗੋਰਾ ਸੀ ਉਹਨੂੰ ਦੇ ਦਿੱਤੀਆਂ। जी ਹੁਣ ਇਸ ਗੱਲ ਦੇ ਉੱਤੇ ਮੋਰਚਾ ਲੱਗਾ ਜਿਹਨੂੰ ਚਾਬੀਆਂ ਦਾ ਮੋਰਚਾ ਕਹਿੰਦੇ ਨੇ ਕਿ ਭਾਈ ਇਹ ਚਾਬੀਆਂ ਹਵਾਲੇ ਕੀਤੀਆਂ ਜਾਣ। ਔਰ ਸਿੱਖਾਂ ਦੇ ਵਿੱਚ ਇੰਨਾ ਰੋਹ ਜਾਗਿਆ ਕਿ ਅਖੀਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਭਰੇ ਦੀਵਾਨ ਦੇ ਵਿੱਚ ਆ ਕੇ ਉਹ ਚਾਬੀਆਂ ਉਸ ਵੇਲੇ ਦੇ ਸਿੱਖ ਆਗੂ ਬਾਬਾ ਖੜਕ ਸਿੰਘ ਦੇ ਹਵਾਲੇ ਕੀਤੀਆਂ ਔਰ ਇਹ ਮੋਰਚਾ ਫਤਿਹ ਹੋਇਆ। जी ਔਰ ਇਸ ਮੋਰਚੇ ਦੇ ਫਤਿਹ ਹੋਣ ਤੇ ਹੀ ਜਿਹੜੀ ਗਾਂਧੀ ਦੀ ਟੈਲੀਗ੍ਰਾਮ ਦਾ ਜ਼ਿਕਰ ਹੁੰਦਾ ਹੈ ਕਿ ਉਹਨੇ ਕਿਹਾ ਜੀ ਕੰਗ੍ਰੈਚੁਲੇਸ਼ਨਸ ਯੂ ਹੈਵ ਵਨ ਦਾ ਫਰਸਟ ਬੈਟਲ ਆਫ ਇੰਡੀਪੈਂਡੈਂਸ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਔਰ ਉਦੋਂ ਉਹਨੇ ਅੱਗੇ ਕਿਹਾ ਕਿ ਹੁਣ ਜਿਹੜਾ ਹਿੰਦੁਸਤਾਨ ਤੁਹਾਡਾ ਵੱਡਾ ਘਰ ਹੈ ਉਹਨੂੰ ਵੀ ਆਜ਼ਾਦ ਕਰਾਉਣ ਦੇ ਲਈ ਤੁਸੀਂ ਤੁਹਾਡੀ ਕੌਮ ਅੱਗੇ ਆਏ। ਸੋ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਬੇਟ ਜਿਵੇਂ ਮੱਛੀ ਨੂੰ ਫਸਾਉਣਾ ਹੁੰਦਾ ਗਾਂਧੀ ਨੂੰ ਨੇ ਫਸਾਇਆ जी ਤੇ ਫਿਰ ਸਿੱਖਾਂ ਨੂੰ ਇਸਤੇਮਾਲ ਕੀਤਾ ਉਸੇ ਹੀ ਕਾਂਗਰਸ ਦੀ ਸੋ ਕਾਲਡ ਨੈਸ਼ਨਲਿਸਟ ਮੂਵਮੈਂਟ ਜਿਹਦਾ ਐਂਡ ਅੱਜ ਹਿੰਦੂਤਵੀ ਭਾਰਤ ਦੇ ਰੂਪ 'ਚ ਹੋਇਆ। जी ਸੋ ਇਸ ਸਾਰੇ ਦੌਰ ਦੀ ਸ਼ੁਰੂਆਤ ਜਿਹੜਾ ਚਾਬੀਆਂ ਦਾ ਮੋਰਚਾ ਸੀ ਸਰਬਰਾਹ ਨੇ ਜਿਹੜੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਉਹ ਅੱਜ ਤੋਂ ਹੀ ਉਹਦੀ ਸ਼ੁਰੂਆਤ ਹੋਈ। जी ਦੂਸਰਾ ਵੱਡਾ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦਾ ਗੁਰੂ ਕੇ ਬਾਗ ਦਾ ਮੋਰਚਾ ਜਿੱਥੇ ਸਿੱਖ ਲੱਕੜਾਂ ਕੱਟਣ ਜਾਂਦੇ ਸੀ ਔਰ ਮਹੰਤ ਜਿਹੜਾ ਹੈ ਉਸ ਨੂੰ ਅੰਗਰੇਜ਼ਾਂ ਨੇ ਅੱਗੇ ਕੀਤਾ ਸੀ। ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੀ। जी ਸੋ ਉਹਨਾਂ ਨੂੰ ਫਿਰ ਫੜ ਕੇ ਉੱਥੋਂ ਬੇਸ਼ੱਕ ਗੁਰੂ ਕਾ ਬਾਗ ਅੰਮ੍ਰਿਤਸਰ 'ਚ ਹੈ ਪਰ ਉਹਨਾਂ ਸਿੱਖਾਂ ਨੂੰ ਉਹਨਾਂ ਨੇ ਅਟਕ ਜਿਹੜਾ ਕਿ ਦੂਜਾ ਸਿਰਾ ਹੈ ਪੰਜਾਬ ਦਾ ਇੰਡਸ ਦਰਿਆ ਦੇ ਪਰਲੇ ਪਾਸੇ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ। ਔਰ ਇਹੀ ਜਿਹੜੇ ਗੁਰੂ ਕੇ ਬਾਗ ਦੇ ਕੈਦੀ ਜਦੋਂ ਅਟਕ ਭੇਜੇ ਜਾ ਰਹੇ ਸੀ ਤੇ ਪੰਜਾ ਸਾਹਿਬ ਜਿਹੜਾ ਹਸਨ ਅਬਦਾਲ ਹੈ ਉਸ ਸਟੇਸ਼ਨ ਤੇ ਸਿੱਖਾਂ ਨੇ ਸੰਗਤਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ ਸੇਵਾ ਕਰਨੀ ਹੈ ਜਲ ਪਾਣੀ ਨਾਲ ਲੰਗਰ ਦੇ ਨਾਲ। ਉਹਨਾਂ ਨੇ ਰੋਕਿਆ ਉਸ ਟ੍ਰੇਨ ਨੂੰ ਔਰ ਇਵੇਂ ਉਹਨਾਂ ਦੀਆਂ ਦੋ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਸੋ ਪੰਜਾ ਸਾਹਿਬ ਦਾ ਮੋਰਚਾ ਵੀ ਆਫਸ਼ੂਟ ਸੀ ਇਸ ਗੁਰੂ ਕੇ ਬਾਗ ਦੇ ਮੋਰਚੇ ਦੀ। ਸੋ ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਅਟਕ ਜੇਲ੍ਹ 'ਚ ਭੇਜਣਾ ਸ਼ੁਰੂ ਕੀਤਾ। 1977 ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ जी ਜਿਨ੍ਹਾਂ ਨੂੰ ਪ੍ਰਿੰਸੀਪਲ ਸਾਹਿਬ ਸਿੰਘ ਕਰਕੇ ਵੀ ਅਸੀਂ ਜਾਣਦੇ ਹਾਂ जी ਉਹਨਾਂ ਨੇ ਚੜ੍ਹਾਈ ਕੀਤੀ। ਇਹ ਬੜੇ ਵਿਦਵਾਨ ਹੋਏ ਬੇਸ਼ੱਕ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ ਲੇਕਿਨ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਆਏ। जी ਸਾਰੀ ਜ਼ਿੰਦਗੀ ਬਹੁਤ ਇਹਨਾਂ ਨੇ ਸਟਰਗਲ ਕੀਤੀ जी जी ਔਰ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਇੱਕ ਨਵਾਂ ਵਿਆਕਰਣ ਔਰ ਉਹਦੀ ਨਵੀਂ ਵਿਆਖਿਆ ਕੀਤੀ। जी ਬੇਸ਼ੱਕ ਸਾਰੇ ਉਹਨਾਂ ਦੇ ਨਾਲ ਸਹਿਮਤ ਨਹੀਂ ਨੇ ਲੇਕਿਨ ਫਿਰ ਵੀ ਉਹਨਾਂ ਦੀ ਜ਼ਿੰਦਗੀ ਇੱਕ ਬੜੀ ਵੱਡੀ ਸਕਾਲਰ ਵਾਲੀ ਔਰ ਬੜੀ ਵੱਡੀ ਉਹਨਾਂ ਦੀ ਦੇਣ ਹੈ। जी ਅਫਸੋਸ ਕਿ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਡਰ ਦੇ ਤਹਿਤ ਜਾਂ ਕਿਸੇ ਕਾਰਨ ਕਰਕੇ ਵੀ ਉਹਨਾਂ ਦਾ ਜਿਹੜਾ ਕੰਮ ਸੀ ਗੁਰੂ ਗ੍ਰੰਥ ਸਾਹਿਬ ਦਾ
ਜਿਹੜਾ ਉਹਨਾਂ ਨੇ ਟੀਕਾ ਕੀਤਾ ਹੈ, ਉਸ ਨੂੰ ਛਾਪਣ ਤੋਂ ਨਾ ਕਰ ਦਿੱਤੀ ਤੇ ਰਾਜ ਪਬਲਿਸ਼ਰਸ ਜਲੰਧਰ ਵਾਲਿਆਂ ਨੇ ਉਹ ਰਾਈਟ ਲਏ, ਜਿਹੜੇ ਅੱਜ ਤੱਕ ਵੀ ਉਹ ਛਾਪਦੇ ਨੇ, ਔਰ ਉਹਨਾਂ ਨੇ ਲੱਖਾਂ ਕਰੋੜਾਂ ਰੁਪਏ ਜੀ ਇਸ 'ਚੋਂ ਬਣਾਏ ਨੇ। 1982 ਦੇ ਵਿੱਚ ਅੱਜ ਦੇ ਦਿਨ ਜਲੰਧਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਬਹੁ ਗਿਣਤੀ ਹਿੰਦੂ ਭਾਈਚਾਰਾ ਹੈ, ਉਹਨਾਂ ਨੇ ਇੱਕ ਹੈਂਡ ਗ੍ਰਨੇਡ ਦੇ ਨਾਲ ਹਮਲਾ ਕੀਤਾ ਜੀ। 10 ਸਿੱਖ ਜ਼ਖਮੀ ਹੋਏ, ਜਿਨ੍ਹਾਂ 'ਚੋਂ 4 ਗੰਭੀਰ ਰੂਪ 'ਚ ਜ਼ਖਮੀ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1863 ਦੇ ਵਿੱਚ ਅੱਜ ਦੇ ਦਿਨ ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਬਣੀ ਜੀ। 1923 ਦੇ ਵਿੱਚ ਆਟੋਮਨ ਅੰਪਾਇਰ ਦਾ ਅੰਤ ਹੋਇਆ ਔਰ ਪ੍ਰੈਜ਼ੈਂਟ ਡੇ ਟਰਕੀ ਜਿਹੜਾ ਦੇਸ਼ ਹੈ, ਮੁਸਤਫਾ ਕਮਾਲ ਜਿਹਨੂੰ ਅਤਾ ਤੁਰਕ ਕਿਹਾ ਜਾਂਦਾ, ਗ੍ਰੇਟ ਤੁਰਕ, ਉਸ ਨੇ ਇਸ ਨੇਸ਼ਨ ਨੂੰ ਹੋਂਦ ਦੇ ਵਿੱਚ ਲਿਆਂਦਾ। 1942 ਦੇ ਵਿੱਚ ਨਾਜ਼ੀਆਂ ਨੇ ਸੋਵੀਅਤ ਯੂਨੀਅਨ ਦੇ ਸ਼ਹਿਰ ਪਿੰਸਕ 'ਚ 16,000 ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰਿਆ। ਅੱਜ ਅਸੀਂ ਹਰ ਦੂਜੇ ਤੀਜੇ ਦਿਨ ਬਾਲ ਪੈਨ ਨਾਲ ਲਿਖਦੇ ਹਾਂ, ਮੁੱਕ ਜਾਂਦਾ ਹੈ, ਸੁੱਟ ਦਿੰਦੇ ਹਾਂ, ਨਵਾਂ ਲੈ ਲੈਂਦੇ ਜੀ। ਪਰ ਪਹਿਲੀ ਵਾਰੀ ਬਾਲ ਪੈਨ ਜਿਹੜਾ ਨਿਊਯਾਰਕ ਦੇ ਇੱਕ ਸਟੋਰ ਦੇ ਉੱਤੇ ਹੀ ਵਿਕਿਆ $12.5 'ਚ ਜੀ। ਔਰ 57 ਸਾਲ ਲੱਗੇ ਉਹਨੂੰ, ਜਦੋਂ ਇੱਕ ਪੇਟੈਂਟ ਕਰਵਾਇਆ ਔਰ ਨਵਾਂ ਬਾਲ ਪੈਨ ਆਉਣ ਤੱਕ। ਜੀ। 1954 ਦੇ ਵਿੱਚ ਕਰਨਲ ਨਾਸਰ ਨੇ ਇਜਿਪਟ ਦੇ ਵਿੱਚ ਇਸਲਾਮਿਕ ਬ੍ਰਦਰਹੁੱਡ ਨੂੰ ਬੈਨ ਕੀਤਾ। ਅੱਜ ਵੀ ਇਜਿਪਟ ਦੇ ਵਿੱਚ ਇਹੀ ਝਗੜਾ ਹੈ ਕਿ ਸਰਕਾਰ ਇਸਲਾਮਿਕ ਬ੍ਰਦਰਹੁੱਡ ਦੀ ਬਣੇ ਜਾਂ ਜਿਹੜੀ ਹੈ ਦੂਸਰਿਆਂ ਦੀ ਬਣੇ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਐਵੇਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਪਹਿਲਾ ਸਵਾਲ ਹੈ, ਸਾਊਦੀ ਅਰਬ ਨੇ ਯੂਨਾਈਟਿਡ ਨੇਸ਼ਨਸ ਵਿੱਚ ਅਸਥਾਈ ਸੀਟ ਲੈਣ ਤੋਂ ਨਾ ਕਰ ਦਿੱਤੀ ਹੈ। ਜੀ ਡਾਕਟਰ ਸਾਹਿਬ, ਦੇਖੋ 15 ਸੀਟਾਂ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀਆਂ, ਜਿਨ੍ਹਾਂ ਦੇ ਵਿੱਚ 5 ਪਰਮਾਨੈਂਟ ਮੈਂਬਰ ਨੇ, ਜਿਨ੍ਹਾਂ 'ਚ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਇੰਗਲੈਂਡ ਨੇ। ਜੀ। ਇਹਨਾਂ ਦੇ ਕੋਲ ਵੀਟੋ ਪਾਵਰ ਵੀ ਹੈ। ਤੇ 10 ਮੈਂਬਰ ਜਿਹੜੇ ਨੇ ਉਹ ਰੋਟੇਸ਼ਨ ਵਾਈਜ਼ ਹੁੰਦੇ ਨੇ, ਕੁਝ ਸਾਲਾਂ ਬਾਅਦ ਉਹਨਾਂ ਦੀ ਵਾਰੀ ਆਉਂਦੀ ਹੈ। ਪਾਕਿਸਤਾਨ ਵੀ ਰਿਹਾ ਹੈ ਸਿਕਿਉਰਿਟੀ ਕਾਉਂਸਲ 'ਚ, ਇੰਡੀਆ ਵੀ ਰਿਹਾ ਹੈ। ਜੀ। ਸੋ ਹੁਣ ਸਾਊਦੀ ਅਰੇਬੀਆ ਜਿਹੜਾ ਉਹ ਇਸ ਦਾ ਮੈਂਬਰ ਬਣਿਆ ਸੀ। ਜੀ। ਸੋ ਉਹਨਾਂ ਨੇ, ਸਾਊਦੀ ਅਰੇਬੀਆ ਨੇ, ਹਾਲਾਂਕਿ ਉਹ ਤਾਂ ਉਹ ਅਮਰੀਕਨਾਂ ਦੇ ਪਿਛਲਾ ਨੇ, ਉਹ ਸਭ ਤੋਂ ਅੱਗੇ ਹੁੰਦੇ ਨੇ ਕਈ ਮਾਮਲਿਆਂ 'ਚ ਆਪਣੇ ਭਰਾਵਾਂ ਦਾ ਨੁਕਸਾਨ ਕਰਨ ਦੇ ਲਈ। ਜੀ। ਪਰ ਇਹ ਜਿਵੇਂ ਤੁਸੀਂ ਆਪਣੇ ਲੋਕਾਂ ਦੀਆਂ ਵੀ ਅੱਖਾਂ 'ਚ ਘੱਟਾ ਪਾਉਂਦੇ ਹੋ, ਕਹਿਣ ਲਈ ਜੀ ਦੇਖੋ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਬਾਹਰਲਿਆਂ ਦੇਸ਼ਾਂ ਦੇ ਜਿਹੜੇ ਪਿਛਲਾ ਨਹੀਂ ਹੈ। ਸੋ ਸਾਊਦੀ ਅਰੇਬੀਆ ਦੇ ਐਂਬੈਸਡਰ ਨੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਨਹੀਂ ਇਹ ਸੀਟ ਲਵਾਂਗੇ, ਕਿਉਂਕਿ ਅਮਰੀਕਾ ਨੇ ਸੀਰੀਆ ਦੇ ਮਾਮਲੇ 'ਚ ਕਾਰਵਾਈ ਨਹੀਂ ਕੀਤੀ, ਅਮਰੀਕਾ ਫਲਸਤੀਨੀਆਂ ਦਾ ਇਸ਼ੂ ਜਿਹੜਾ ਉਹ ਰਿਜ਼ੋਲਵ ਨਹੀਂ ਕਰ ਰਿਹਾ ਹੈ। ਜੀ। ਸੋ ਇਸ ਸਾਰੇ ਨੂੰ ਉਹਨਾਂ ਨੇ ਜਿਹੜਾ ਐਵੇਂ ਇੱਕ ਇਸ਼ੂ ਬਣਾਇਆ ਤੇ ਇਸ਼ੂ ਥੱਲੇ ਉਹਨਾਂ ਨੇ ਇੱਕ ਪੁਆਇੰਟ ਬਣਾਉਣ ਦਾ ਯਤਨ ਕੀਤਾ। ਹਾਲਾਂਕਿ ਸਾਰੇ ਜਾਣਦੇ ਨੇ ਕਿ ਸਾਊਦੀ ਅਰੇਬੀਆ ਪ੍ਰੋ ਅਮਰੀਕਾ ਹੈ, ਪ੍ਰੋ ਵੈਸਟ ਹੈ। ਜੀ। ਜੀ। ਔਰ ਆਪਣੇ ਅਰਬ ਦੇਸ਼ਾਂ ਦੇ ਮਾਮਲਿਆਂ 'ਚ ਕਦੇ ਵੀ ਉਸ ਨੇ ਕੋਈ ਐਗਰੈਸਿਵ ਰੋਲ ਅਦਾ ਨਹੀਂ ਕੀਤਾ। ਸੋ ਇਹ ਐਵੇਂ ਇੱਕ ਬਰੌਨੀ ਪੁਆਇੰਟ ਬਣਾਉਣ ਦੀ ਗੱਲ ਹੈ ਕਿ ਜੀ ਅਸੀਂ ਇਹ ਸਥਾਈ ਸੀਟ ਛੱਡ ਤੇ ਕੋਈ ਹੋਰ ਆ ਜਾਏਗਾ, ਹੁਣ ਸਾਡਾ ਵੀ ਕੋਈ ਬੜਾ ਹੋਏਗਾ, ਮੈਂ ਅਸਤੀਫਾ ਦੇ ਦਿਆਂਗਾ। ਜੀ ਕੌਣ ਪੁੱਛਦਾ, ਹੂ ਗਿਵਸ ਅ ਹੂਟ, ਕੌਣ ਪੁੱਛਦਾ ਸਾਊਦੀ ਅਰੇਬੀਆ ਨੂੰ ਨਹੀਂ ਲਈ ਸੀਟ ਨਾ ਸੀ। ਉਹਨਾਂ ਉਹ ਬੈਠੇ ਨੇ 5 ਪਰਮਾਨੈਂਟ ਜਿਹੜੇ, ਤੇ ਇਹਨਾਂ ਨੇ ਕਿਹਾ ਜੀ ਅਸੀਂ ਚਾਹੁੰਦੇ ਹਾਂ ਰਿਫਾਰਮ ਹੋਏ। ਰਿਫਾਰਮ ਤੁਸੀਂ ਕੀ ਕਰਨਾ ਹੈ? ਤੁਸੀਂ ਪਹਿਲਾਂ ਅਮਰੀਕਾ ਦੇ ਜੂਲੇ 'ਚੋਂ ਨਿਕਲੋ ਜੇ ਤੁਸੀਂ ਕੋਈ ਤਬਦੀਲੀ ਕਰਨੀ ਹੈ। ਸੋ ਜੀ, ਇਹ ਜਸਟ ਇੱਕ ਪੋਲੀਟੀਕਲ ਸਟੰਟ ਹੈ। ਜੀ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ, 16 ਨੰਬਰ ਤੇ 17 ਨੰਬਰ। ਔਰ ਬਾਬਾ ਫਰੀਦ ਜੀ ਦੇ ਦੋਵੇਂ ਸ਼ਲੋਕ ਮਨੁੱਖੀ ਜੀਵਨ ਦੇ ਵਿੱਚ ਹਿਊਮਿਲਿਟੀ, ਨਿਮਰਤਾ ਦੀ ਕੀ ਥਾਂ ਹੈ ਔਰ ਸਾਨੂੰ ਕਿਵੇਂ ਆਪਣੇ ਜੀਵਨ ਦੇ ਵਿੱਚ ਹੰਬਲ ਹੋਣਾ ਚਾਹੀਦਾ ਹੈ, ਹੰਕਾਰ ਤੋਂ ਰਹਿਤ ਹੋਣਾ ਚਾਹੀਦਾ ਹੈ, ਜੀ, ਇਸ ਦੀ ਅਹਿਮੀਅਤ ਉਹਨਾਂ ਨੇ ਆਪਣੇ ਇਹਨਾਂ 2 ਸ਼ਲੋਕਾਂ 'ਚ ਦੱਸੀ ਹੈ। ਪਹਿਲਾ ਸ਼ਲੋਕ ਉਹਨਾਂ ਦਾ ਹੈ, ਫਰੀਦਾ ਥਿਓ ਪਵਾਹੀ ਦਬ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਬਿਆ ਲਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਫਰੀਦਾ ਥਿਓ ਪਵਾਈ ਦਬ, ਜੀ, ਕਿ ਤੂੰ ਰਾਹ ਦਾ ਘਾਹ ਬਣ ਜਾ, ਗ੍ਰਾਸ ਬਣ ਜਾ। ਦਬ ਘਾਹ ਨੂੰ ਕਹਿੰਦੇ ਨੇ, ਫਰੀਦਾ ਥਿਓ ਪਵਾਹੀ, ਪਵਾ ਰਸਤੇ ਨੂੰ ਕਹਿੰਦੇ ਨੇ, ਕਿ ਤੂੰ ਰਸਤੇ ਦਾ ਘਾਹ ਬਣ ਜਾ। ਕਿਉਂ? ਜੇ ਸਾਈਂ ਲੋੜ ਹੈ ਸਭ, ਜੇ ਆਪਣੇ ਸਾਰਿਆਂ ਦਾ ਜਿਹੜਾ ਨਿਰੰਕਾਰ ਹੈ ਉਹਨੂੰ ਤੂੰ ਚਾਹੁੰਦਾ ਜੀ, ਤੇ ਫਿਰ ਘਾਹ ਬਣ ਜਾ, ਤਾਂ ਕਿ ਲੋਕਾਂ ਦੇ ਪੈਰਾਂ ਥੱਲੇ ਲਤਾੜਿਆ ਜਾਏ। ਘਾਹ ਬਣਨ ਦਾ ਮਤਲਬ ਹੀ ਹੈ ਕਿ ਇੰਨੀ ਨਿਮਰਤਾ ਆਪਣੇ ਅੰਦਰ ਲੈ ਆ ਜੀ, ਕਿ ਤੇਰੇ ਅੰਦਰਲਾ ਹੰਕਾਰ ਮਰ ਜਾਏ ਤੇ ਰੱਬ ਫਿਰ
ਤੈਨੂੰ ਤਾਂ ਹੀ ਮਿਲ ਸਕਦਾ ਹੈ। ਤੇ ਦੂਜਾ ਸ਼ਲੋਕ ਵੀ ਇਸੇ ਦੀ ਕੰਟੀਨਿਊਟੀ ਹੈ, ਕਿਉਂਕਿ ਫਰੀਦਾ ਥਿਓ ਪਵਾਈ ਦਬ, ਜੇ ਸਾਈਂ ਲੋੜੈ ਸਭ ਜੀ ਤਾਂ ਸਾਈਂ ਦੇ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਵਿਆਹ ਲਤਾੜੀਏ। ਇੱਕ ਜਿਹੜਾ ਹੈ ਉਹ ਕੱਟੇ ਜਾਂਦੇ ਨੇ, ਛਿਜਦੇ ਨੇ, ਇੱਕ ਜੀ। ਪੈਰਾਂ ਦੇ ਥੱਲੇ ਲਤਾੜੇ ਜਾਂਦੇ ਨੇ, ਤਾਂ ਸਾਈਂ ਦੇ ਦਰ ਵਾੜੀਏ। ਤਾਂ ਹੀ ਤੂੰ ਉਸ ਨਿਰੰਕਾਰ ਦੇ ਦਰ ਤੇ ਵੜ ਸਕਦਾ ਹੈ, ਜੇ ਘਾਹ ਵਾਂਗ ਤੂੰ ਆਪਣੇ ਆਪ ਨੂੰ ਛਿਜ ਲੈ, ਆਪਣੇ ਆਪ ਨੂੰ ਲਤਾੜ ਲੈ। ਜੀ ਔਰ 17ਵਾਂ ਸ਼ਲੋਕ ਹੈ, ਫਰੀਦਾ ਖਾਕ ਨਾ ਨਿੰਦੀ ਹੈ, ਜੀ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਿ ਕਦੇ ਖਾਕ ਨੂੰ ਵੀ, ਮਿੱਟੀ ਨੂੰ ਵੀ ਨਾ ਨਿੰਦੋ, ਇਸ ਨੂੰ ਵੀ ਬੁਰਾ ਨਾ ਕਹੋ ਕਿ ਖਾਕ ਵਰਗਾ ਤਾਂ ਕੋਈ ਹੈ ਹੀ ਨਹੀਂ। ਜਦੋਂ ਅਸੀਂ ਜਿਉਂਦੇ ਹਾਂ ਜੀ ਤਾਂ ਸਾਡੇ ਪੈਰਾਂ ਥੱਲੇ ਹੁੰਦੀ ਹੈ, ਪਰ ਅਲਟੀਮੇਟਲੀ ਅਸੀਂ ਨਹੀਂ ਉਹਨੂੰ ਲਤਾੜਦੇ। ਅਲਟੀਮੇਟਲੀ ਮਰਨ ਤੋਂ ਬਾਅਦ ਉਹਨੇ ਸਾਡੇ ਮੋਇਆਂ ਉੱਪਰ ਹੋਏ। ਜੀ ਜਦੋਂ ਕਬਰ ਬਣਦੀ ਹੈ ਤਾਂ ਕਬਰ ਉੱਤੇ ਹੀ ਬਣਦੀ ਹੈ, ਔਰ ਉਹਦੇ ਵਿੱਚ ਬੰਦਾ ਦੱਬਿਆ ਜਾਂਦਾ ਹੈ ਮਿੱਟੀ ਦੇ। ਜੀ ਸੋ ਇਹੀ ਨਿਮਰਤਾ ਦੀ ਗੱਲ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਕਿ ਜੇ ਜੀਵਨ ਦੇ ਅੰਦਰ ਗੁਣਾਂ ਤੇ ਚੰਗਿਆਈਆਂ ਦੇ ਤਤ ਸਾਰ ਨੂੰ ਕੱਢਣਾ ਜੀ ਤੇ ਫਿਰ ਜੀਵਨ ਦੇ ਅੰਦਰ ਮਿਠਾਸ ਔਰ ਜੀਵਨ ਦੇ ਅੰਦਰ ਨਿਮਰਤਾ। ਜੀ ਸੋ ਇਹ ਦੋਨੋਂ ਹੀ ਸ਼ਲੋਕ ਬਾਬਾ ਫਰੀਦ ਦੇ ਨਿਮਰਤਾ ਦੀ ਗੱਲ ਕਰਦੇ ਨੇ ਕਿ ਜੇ ਤੂੰ ਸੱਚਮੁੱਚ ਸਾਈਂ ਦੇ ਦਰ ਵਾੜੀ ਹੈ, ਜੇ ਸਾਈਂ ਦੇ ਦਰ 'ਚ ਜਾਣੇ ਵੜਨੇ, ਤੇ ਫਿਰ ਦੱਬ ਬਣ ਜਾ, ਘਾਹ ਬਣ ਜਾ, ਲਤਾੜਿਆ ਜਾ ਪੈਰਾਂ ਥੱਲੇ। ਔਰ ਕਦੇ ਖਾਕ ਨੂੰ ਵੀ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਜੀ। ਸੋ ਇਹ ਅੱਜ ਦਾ ਥਾਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੀਅਰਸ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।